अस्सलाम वालेकुम नाज़रीन, मैं हाँ सरदार कमाल तो तुसीं वेख रहे हो सरदार कमाल ऑफिशियल चैनल। नीली बार मिंट गोबरी साहिवाल का चढ़दा होया सूरज मेरे नाल अज मौजूद है। मैं तुहाडी मुलाकात करवावांगा आमर सज्जन नाल। अस्सलाम वालेकुम सज्जन साहब। वालेकुम सलाम सर, की हाल? ठीक ठाक हो? अच्छा, रक्षा के पिछे लिखा होंदा है भी सज्जन कोई कोई दुश्मन हर कोई। हाँ जी, तो तुसीं अपना नाम सज्जन ही रख लिया यार। ਉਹ ਸੱਜਣ ਕੋਈ ਕੋਈ ਦੇ ਵਿੱਚੋਂ ਮੈਂ ਹੀ ਆ ਨਾ। अच्छा, सज्जन कोई कोई ਹਾਂਜੀ, ਆਪਾਂ ਡਰਾਮੇ ਕਰਦੇ ਕਿੰਨੀ ਦੇਰ ਹੋ ਗਈ, ਹੋਰ ਕੋਈ ਸੱਜਣ ਵੇਖਿਆ? नहीं, तुहाडे वर्गा सज्जन वाकई नहीं वेख्या। सज्जन साहब तुसीं माशाअल्लाह साहिवाल दे भी बड़े आला आला फनकार होए ने, बड़े बड़े अच्छे लोग होए ने। साहिवाल तो तुसीं बिलोंग करदे हो? ਜੀ ਜੀ, इत्थे कित्थे पिंड अपना? ਇੱਥੇ ਜੀ ਜੇਲ ਰੋਡ ਦੇ ਪਰਲੀ ਸਾਈਡ ਤੇ 93 ਸਿਕਸਾਰ ਫਰੀ ਟਾਊਨ ਦੇ ਨਾਲ ਲੱਗਦਾ। देखना धोखा नहीं, मतलब जेल च रहिंदे हो तो मैनूं तराना दस रहे हो। ਨਹੀਂ ਨਹੀਂ, ਉੱਥੇ ਰਹਿੰਦੇ ਜੀ। किन्ना अरसा हो गया जी तुहानूं इस फील्ड च? ਇਹ ਫੀਲਡ 'ਚ ਸਰ 2004 'ਚ ਹੋਇਆ ਸੀ 2004 च? ਤੇ ਅੱਜ 2021 ਚੱਲ ਰਿਹਾ 21? ਤੇ 21 ਦੇ ਲਾਓ ਤੇ ਹਿਸਾਬ, ਮੈਨੂੰ ਤਾਂ ਨਹੀਂ ਇੰਨਾ ਪਤਾ। नहीं तुसीं लाना हिसाब इंटरव्यू तुहाडा, मैं कित्थे हिसाब करदा फिर। अच्छा जी, ਤਕਰੀਬਨ ਹੋ ਗਿਆ ਜੀ ਇਹ 16-17 ਸਾਲ ਬਣ ਗਿਆ। अच्छा जी, ये माशाअल्लाह तुहानूं इस फील्ड 16-17 साल तो हो गए। ਹਾਂਜੀ। ते एक पिंड दे रहण वाला मुंडा अमर सज्जन, ਜੀ ਸਰ, ਉਹਨੂੰ ਕਿੱਥੋਂ ਇਹ ਸੋਚ ਆਈ ਕਿ ਯਾਰ ਮੈਂ ਫਨਕਾਰ ਬਣ ਜਾਵਾਂ ਜਾਂ ਮੈਂ ਇੱਧਰ ਆ ਜਾ? ਉਹ ਕਿਸ ਤਰ੍ਹਾਂ ਉਸ ਪਿੰਡ 'ਤੇ ਕੋਈ ਐਸੀ ਸਹੂਲਤ ਨਹੀਂ ਹੋਏਗੀ ਮੇਰੇ ਖਿਆਲ? ਹਾਂਜੀ, ਪਿੰਡ 'ਚ ਤੇ ਕੋਈ ਸਹੂਲਤ ਨਹੀਂ ਸੀ ਉਸ ਦੌਰ 'ਚ। VCR ਲੈ ਕੇ ਆਉਂਦੇ ਹੁੰਦੇ ਸੀ ਅੱਛਾ ਜੀ, ਤੇ ਮੁੰਡੇ ਪੈਸੇ ਪਾ ਕੇ VCR ਲਿਆਉਂਦੇ ਸੀ ਤੇ ਉਹ VCR ਫਿਲਮ ਚੱਲਦੀ ਚੱਲਦੀ ਵਿੱਚ ਡਰਾਮੇ ਦਾ ਖਾਕਾ ਮਸ਼ਹੂਰੀ ਜਿਹਨੂੰ ਕਹਿ ਲਓ ਅੱਛਾ ਜੀ। ਕਿ ਉਹ ਇਸ ਤਰ੍ਹਾਂ ਆਉਂਦਾ ਹੁੰਦਾ ਸੀ, ਸ਼ੌਕੀ ਖਾਨ ਸਾਹਿਬ ਜੀ ਉਹ। ਤੇ ਉਹ ਜਦੋਂ ਆਉਣਾ ਤੇ ਮੈਂ VCR ਉਸ ਦੌਰ 'ਚ ਬੜੀ ਵੱਡੀ ਆਈਟਮ ਹੁੰਦੀ ਸੀ। ਹਾਂਜੀ ਹਾਂਜੀ ਤੁਸੀਂ ਜ਼ਾਹਿਰ ਹੈ ਕਿ ਲੁਕਾ ਕੇ VCR ਲਿਆਉਂਦੇ ਸਨ ਬੋਰੀ 'ਚ ਕਿ ਕਿਸੇ ਵੱਡੇ ਨੂੰ ਘਰ 'ਚ ਪਤਾ ਨਾ ਲੱਗ ਜੇ। 3 ਇੰਡੀਅਨ ਫਿਲਮਾਂ, 4 ਪੰਜਾਬੀ ਫਿਲਮਾਂ ਤੇ 2 ਵੈਸੇ ਫਿਲਮਾਂ। ਹਾਂਜੀ, ਠੀਕ ਹੈ ਜੀ। ਤੇ ਰਾਤ ਨੂੰ VCR ਖਰਾਬ ਜਦੋਂ ਹੁੰਦਾ ਸੀ ਫਿਰ ਉਹ VCR ਵਾਲੇ ਨੂੰ ਉਹ ਕਰੋ। ਵੈਸੇ ਫਿਲਮ ਤੇ ਜਾ ਕੇ ਖਰਾਬ ਹੁੰਦਾ ਸੀ, ਬਾਕੀ ਸਾਰੀਆਂ ਸਹੀ ਚੱਲ ਜਾਂਦੀਆਂ। ਅੱਛਾ ਜੀ, ਉਹ ਉਦੋਂ ਜਿਹੜੀ ਉਹ ਮਸ਼ਹੂਰੀ ਉਹ ਜਿਹੜਾ VCR ਰਾਤ ਨੂੰ ਠੀਕ ਕਰਨਾ ਸੀ ਉਹ ਇੰਜ ਹੀ ਹੁੰਦਾ ਸੀ ਜਿਵੇਂ DC ਸਾਹਿਬ ਆ ਗਏ ਨੇ ਜੀ। ਹਾਂਜੀ ਹਾਂਜੀ, ਉਹਨੂੰ ਚਾਹ ਵੀ ਤੁਸੀਂ ਪਿਆਣੀ ਹੈ, ਉਹਨੇ ਫਿਰ ਕਹਿਣਾ ਨਵਾਂ ਨੋਟ ਦਿਓ ਕੋਈ ਬਸ ਉਦੋਂ ਨਹੀਂ ਸੀ ਲੱਭਦਾ। ਕਚਰਾ ਕੱਢਣ ਲਈ। ਹਾਂਜੀ ਅੱਛਾ, ਉਸ ਦੌਰ 'ਚ ਤੁਸੀਂ ਮੁਤਾਸਰ ਹੋਏ ਵੇਖ ਕੇ? ਹਾਂਜੀ, ਉਦੋਂ ਜਿਹੜਾ ਫਿਲਮ ਉਹ ਕਲਿੱਪ ਆਉਂਦਾ ਸੀ ਛੋਟਾ ਮੋਟਾ ਡਰਾਮੇ ਦਾ, ਟ੍ਰੇਲਰ ਚੱਲਦਾ ਸੀ। ਹਾਂਜੀ ਟ੍ਰੇਲਰ, ਠੀਕ ਹੋ ਗਿਆ। ਉਹ ਵੇਖ ਕੇ ਮੈਨੂੰ ਬੜਾ ਸ਼ੌਕ ਹੋਣਾ ਕਿ ਇਹ ਕੀ ਬੜੀਆਂ ਮਜ਼ਾਈਆ ਗੱਲਾਂ ਕਰ ਰਹੇ ਨੇ। ਉਹ ਫਿਰ ਅਸੀਂ ਜਦੋਂ VCR ਦੁਬਾਰਾ ਲੈਣ ਗਏ ਹਨਾ, ਉਦੋਂ ਮੈਂ ਫਿਲਮ ਨਾਲ ਲਹਿਦਾ ਹੱਥ 'ਚ ਫੜ ਕੇ ਲਗਿਆ। ਮੈਂ ਕਿਹਾ ਇਹਦੇ ਵਿੱਚ ਇੱਕ ਹਨਾ ਇਹ ਆਇਆ ਇੱਕ ਟੋਟਾ ਕਲਿੱਪ ਆਇਆ ਡਰਾਮੇ ਦਾ। ਹਾਂਜੀ, ਮੈਂ ਕਿਹਾ ਇਹ ਲੱਭ ਜਾਏਗਾ। ਉਹਨੇ ਕਿਹਾ ਡਰਾਮੇ ਇਹ ਤੇ ਬੜੇ ਨੇ ਆਪਣੇ ਕੋਲ। ਅੱਛਾ ਜੀ। ਤੇ ਉਹ ਫਿਰ ਨਾਲ ਮੈਂ ਪੈਸੇ ਹੀ ਤਾਂ ਪਾਉਂਦਾ ਹੁੰਦਾ ਸੀ, ਵਿੱਚ ਇੱਕ ਨਾਲ ਡਰਾਮਾ ਲਿਆਉਂਦੇ ਹੁੰਦੇ ਸੀ ਤੇ ਉਹ ਨਾਲ ਡਰਾਮਾ ਲੈ ਕੇ ਆਉਣਾ ਤੇ ਮੈਂ ਫਿਰ ਡਰਾਮਾ ਵੇਖਣਾ ਸ਼ੌਕ ਦੇ ਨਾਲ। ਠੀਕ ਹੈ। ਉਹਦੇ ਤੋਂ ਆਸਤਾ ਆਸਤਾ ਸ਼ੌਕ ਪੈਂਦਾ ਫਿਰ ਸਕੂਲ ਦੇ ਵਿੱਚ ਉਹ ਹੁੰਦਾ ਸੀ ਪੀਰੀਅਡ ਬਜ਼ਮੇ ਅਦਬ ਜਿਹਨੂੰ ਕਹਿੰਦੇ ਸੀ। ਬਸ ਵੀ ਹਾਂਜੀ, ਉਹਦੇ 'ਚ ਮੈਂ ਹਿੱਸਾ ਲੈਣਾ ਤੇ ਉਹਦੇ 'ਚ ਮੈਂ 1-2 ਲਤੀਫੇ ਸੁਣਾਉਣੇ, ਉੱਥੋਂ ਸ਼ੌਕ ਪੈ ਗਿਆ। ਫਿਰ ਮਹੱਲੇ 'ਚ ਸਾਡੇ ਨਾ 1-2 ਮੁੰਡੇ ਡਾਂਸਰ ਸੀਗੇ। ਅੱਛਾ ਜੀ। ਉਹ ਪੈਰਾਡਾਈਜ਼ ਥੀਏਟਰ ਸਾਹੀਵਾਲ 'ਚ ਹੁੰਦਾ ਸੀ ਪਹਿਲੇ। ਹਾਂਜੀ ਹਾਂਜੀ। ਤੇ ਉਹ ਉੱਥੇ ਕੁੜੀ ਦੇ ਕਿਸੇ ਦੇ ਪਿੱਛੇ ਨੱਚਦੇ ਸੀ ਉਹ। ਹਾਂ। ਤੇ ਉਹਨਾਂ ਨੂੰ ਮੈਂ ਕਿਹਾ ਮੈਨੂੰ ਵੀ ਲੈ ਕੇ ਜਾਓ ਉੱਥੇ, ਕਿੱਥੇ ਕੀ ਕਰਦੇ ਆ। ਅੱਛਾ ਜੀ। ਉਹ ਫਿਰ ਮੈਨੂੰ ਲੈ ਕੇ ਗਏ। ਹੁਣ ਤੇ ਪਿੱਛੇ ਨੱਚਣ ਵਾਲੇ ਕੁੜੀਆਂ ਦੇ ਅੱਗੇ ਨੱਚ ਰਹੇ ਨੇ ਭਾਈ ਜਾਨ। ਉਹ ਬਹੁਤ ਪਿੱਛੇ ਹੋ ਗਿਆ, ਪਿੱਛੇ ਵਾਲੇ ਤੇ ਪਿੱਛੇ ਵਾਲੇ ਪਿੱਛੇ ਅੱਗੇ ਵਾਲੇ ਨਵੇਂ ਆ ਗਏ ਨੇ। ਹੁਣ ਤੇ ਫਖਰ ਨਾਲ ਕੋਈ ਰਿਸ਼ਤਾ ਆਇਆ ਹੋਵੇ ਇਹੋ ਜਿਹੇ ਮੁੰਡੇ ਦਾ ਤਾਂ ਕਹਿੰਦੇ ਇਹ ਮੁੰਡਾ ਕੰਮ ਕੀ ਕਰਦਾ? ਨਹੀਂ ਜੀ, ਖੈਰ ਨਾ ਖੁਸ਼ਬੂ ਦੇ ਪਿੱਛੇ ਨੱਚਦਾ ਹੈ। ਹਾਂਜੀ ਹਾਂਜੀ। ਅੱਛਾ, ਮਾਸ਼ਾਅੱਲਾ, ਬਰਸਰ ਰੋਜ਼ਗਾਰ ਦੇ ਦਿਓ ਰਿਸ਼ਤਾ। ਤੇ ਉਹ ਉਦੋਂ ਨਾ ਜੀ ਉਹਨਾਂ ਦੇ ਨਾਲ ਮੈਂ ਆਉਂਦਾ ਰਿਹਾ ਤੇ ਉੱਥੋਂ ਮੈਨੂੰ ਡਰਾਮੇ ਦਾ ਸ਼ੌਕ ਪਿਆ। ਤੇ ਉੱਥੇ ਅਕਰਮ ਉਦਾਸ ਸਾਹਿਬ ਵੀ ਪੈਰਾਡਾਈਜ਼ 'ਚ ਕੰਮ ਕਰਦੇ ਸੀ। ਅੱਛਾ ਜੀ। ਹਾਂਜੀ, ਉਹਨਾਂ ਦਾ ਫਿਰ ਮੈਂ ਉੱਥੇ ਸ਼ਾਗਿਰਦ ਹੋਇਆ। ਅਕਰਮ ਉਦਾਸ ਸਾਹਿਬ ਦਾ? ਹਾਂਜੀ ਅਕਰਮ ਉਦਾਸ ਬੂਟਾ ਗਾਲਾਂ ਕੱਢਦਾ ਹੈ। ਹਾਂਜੀ ਹਾਂਜੀ ਬੜੀ ਗੱਲ ਹੈ ਜੀ, ਬੜੇ ਅੱਛੇ ਤੁਹਾਡੇ ਉਸਤਾਦ ਨੇ ਮਾਸ਼ਾਅੱਲਾ, ਇਸ ਵੇਲੇ ਬੜੇ ਮਸਰੂਫ ਨੇ। ਹਾਂਜੀ ਇਹ ਇੰਡੀਆ ਦੀਆਂ ਪੰਜਾਬੀ ਕਾਫੀ ਫਿਲਮਾਂ ਕਰ ਰਹੇ ਨੇ। ਜੀ। ਅੱਛਾ, ਫਿਰ ਤੁਸੀਂ ਉਹਨਾਂ ਦੀ ਸ਼ਾਗਿਰਦੀ ਚਲੇ ਗਏ? ਹਾਂਜੀ, ਉਹਨਾਂ ਦੀ ਸ਼ਾਗਿਰਦੀ 'ਚ ਹੋ ਗਿਆ। ਫਿਰ ਕਿੰਨੇ ਸਾਲ ਆਪਣੇ ਉਸਤਾਦ ਦੀ ਖਿਦਮਤ 'ਚ ਰਹੇ ਹੋ? ਹਜੇ ਤੱਕ ਜਿੱਥੇ ਮਿਲਦੇ ਉਹਨਾਂ ਦੀ ਖਿਦਮਤ ਹੀ ਕਰਦੇ ਹਾਂ ਜੀ। ਸਾਡੇ ਲਈ ਤੁਸੀਂ ਵੀ ਉਸਤਾਦ ਹੋ, ਸਾਰੇ ਸੀਨੀਅਰ ਮੇਰੇ ਉਸਤਾਦ ਹੀ ਨੇ ਤੇ ਉਸ ਤਰ੍ਹਾਂ ਹੀ ਉਹਨਾਂ ਦੀ ਵੀ ਖਿਦਮਤ ਕਰੀਦੀ ਆ ਤੇ ਉਹ ਦੂਸਰੇ ਸੀਨੀਅਰਾਂ ਦੀ ਵੀ ਉਸ ਤਰ੍ਹਾਂ ਹੀ ਕਰੀਦੀ। ਅੱਛਾ ਜੀ। ਹਾਂਜੀ ਨਹੀਂ, ਉਸਤਾਦ ਦੀ ਤਾਂ ਖਿਦਮਤ ਜ਼ਾਹਿਰ ਤੁਸੀਂ ਕਰਨੀ। ਕਈ ਸੀਨੀਅਰਸ ਇੱਥੇ ਆਏ ਨੇ ਸਾਹੀਵਾਲ ਡਰਾਮਾ ਕਰਨ ਲਈ। ਜਦੋਂ ਪੈਰਾਡਾਈਜ਼ ਹੁੰਦਾ ਸੀ ਫਿਰ ਇੱਕ ਚੌਧਰੀ ਅਸਗਰ ਸਾਹਿਬ ਇੱਥੇ ਹੁੰਦੇ ਸਨ, ਆਪਣਾ ਅੱਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਆਮੀਨ। ਉਹ ਉਹਨਾਂ ਦਾ ਵੀ ਥੀਏਟਰ ਹੁੰਦਾ ਸੀ। ਜੀ ਜੀ, ਉਹ ਪੈਰਾਡਾਈਜ਼ ਉਹਨਾਂ ਦੀ ਸੀ। ਉਹਨਾਂ ਦਾ ਹੀ ਸੀ ਨਾ? ਹਾਂਜੀ ਹਾਂ। ਤਾਂ ਬੜਾ ਅੱਛਾ ਜੋ ਸੀ ਔਰ ਬੜਾ ਫਨਕਾਰਾਂ ਨਾਲ ਪਿਆਰ ਕਰਨ ਵਾਲੇ ਸ਼ਖਸ ਸਨ। ਹਾਂਜੀ ਮੇਰੇ ਖਿਆਲ ਉਹ ਫੌਤ ਹੋ ਗਏ ਨੇ ਤੇ ਹਜੇ ਤੱਕ ਵੀ ਕਈ ਸਾਡੇ ਐਸੇ ਫਨਕਾਰ ਨੇ ਜਿਨ੍ਹਾਂ ਨੂੰ ਉਹਨਾਂ ਦੇ ਹੁਣ ਵੀ ਪੈਸੇ ਦੇਣੇ ਹੋਣੇ ਨੇ। ਤੇ ਚਲੋ ਨਹੀਂ ਦਿੱਤੇ ਪੈਸੇ, ਉਹਨਾਂ ਦੀ ਦੁਆ ਤੇ ਕਰਦੇ ਕਰੋ, ਉਹਨਾਂ ਨੂੰ ਯਾਦ ਤੇ ਕਰ ਲਓ। ਮੈਂ ਤਾਂ ਮੇਰਾ ਤਾਂ ਥੋੜ੍ਹਾ ਅਰਸਾ ਨਹੀਂ, ਮੈਂ ਜ਼ਿੰਦਗੀ ਮੇਰੀ ਸ਼ਾਇਦ ਇੱਕ ਮੁਲਾਕਾਤ ਉਹਨਾਂ ਨਾਲ ਉਸ ਥੀਏਟਰ ਦੀ, ਦੂਸਰੀ ਜਦੋਂ ਬਿਮਾਰ ਸਨ ਇੱਥੇ ਸਾਹੀਵਾਲ 'ਚ, ਤਾਂ ਮੈਂ ਉਹਨਾਂ ਦਾ ਪਤਾ ਲੈਣ ਗਿਆ ਸੀ। ਹਾਂਜੀ ਹਾਂਜੀ। ਅੱਛਾ ਜੀ, ਉਸ ਥੀਏਟਰ 'ਚ? ਜੀ ਜੀ। ਅੱਛਾ ਜੀ। ਤੇ ਪਿੰਡ ਦਾ ਮੁੰਡਾ ਉਹਨੂੰ ਕਿਵੇਂ ਪਤਾ ਲੱਗੇ ਕਿ ਯਾਰ ਇਹ ਬਰੀਕ ਗੱਲ ਹੈ, ਅੱਛੀ ਗੱਲ ਹੈ, ਤੁਸੀਂ ਬੜੇ ਬਰੀਕ ਆਰਟਿਸਟ ਹੋ?
ਬਰੀਕੀ ਬਸ ਅੱਲਾ ਵੱਲੋਂ ਹੀ ਆ, ਤਾਂ ਹੀ ਆ, ਕੋਈ ਸਾਨੂੰ ਇਹ ਨਹੀਂ ਪਤਾ ਕਿ ਬਰੀਕੀ ਆ ਤੇ ਕੀ ਆ ਤੇ ਕੀ ਨਹੀਂ। ਨਾ ਕੋਈ ਐਡਾ ਸੁਰ ਲੈ ਨਾ ਤਲਕ ਆ, ਨਾ ਕੋਈ ਐਸਾ। ਨਹੀਂ, ਸੁਰ ਲੈਣਾ ਤਾਂ ਤੁਹਾਡਾ ਵਾਕਿਆ ਤਲਕ ਨਹੀਂ, ਗੱਲ ਤੁਸੀਂ ਬਰੀਕ ਕਰ ਰਹੇ ਹੋ। ਬਸ ਪਤਾ ਨਹੀਂ ਅੱਲਾ ਵੱਲੋਂ ਹੀ ਹੋ ਜਾਂਦੀ ਆ, ਕੋਈ ਬਰੀਕ ਦਾ ਮੈਨੂੰ ਵੀ ਨਹੀਂ ਪਤਾ ਕਿ ਕੀ ਆ। ਅੱਛਾ, ਜਿਹਦਾ ਕ੍ਰੈਡਿਟ ਹੋਵੇ ਨਾ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਕਿ ਤੁਸੀਂ ਜਦੋਂ ਲਾਹੌਰ ਨਹੀਂ ਸੀ ਨਾ ਆਏ ਥੀਏਟਰ ਕਰਨ ਲਈ, ਤੇ ਮੈਡਮ ਖੁਸ਼ਬੂ ਇੱਥੋਂ ਡਰਾਮਾ ਕਰਕੇ ਗਈ ਸੀ, ਤੇ ਮੈਡਮ ਖੁਸ਼ਬੂ ਨੇ ਬਹੁਤ ਤਾਰੀਫ ਕੀਤੀ ਹੈ ਤੁਹਾਡੀ ਜਾ ਕੇ ਉੱਥੇ ਲਾਹੌਰ, ਕਿ ਉੱਥੇ ਇੱਕ ਮੁੰਡਾ ਆਮਰ ਸੱਜਣ ਹੈ, ਉਹ ਬਹੁਤ ਅੱਛਾ ਆਰਟਿਸਟ ਹੈ। ਫਿਰ ਉਹਨੇ ਕਿਹਾ ਇੱਕ ਮੁੰਡਾ ਜਵਾਦ ਪੱਪੂ ਹੈ, ਉਹ ਵੀ ਬਹੁਤ ਅੱਛਾ ਆਰਟਿਸਟ ਹੈ, ਠੀਕ ਹੈ ਜੀ। ਤੇ ਉਹ ਫਿਰ ਤੁਸੀਂ ਲਾਹੌਰ ਵੀ ਆਏ ਡਰਾਮਾ ਕਰਨ ਲਈ। ਹਾਂਜੀ। ਉਹਦੇ ਵਿੱਚ ਮੈਡਮ ਖੁਸ਼ਬੂ ਬੇਗਮ ਦਾ ਵੀ ਬੜਾ ਕੰਟਰੀਬਿਊਸ਼ਨ ਹੈ, ਬੜਾ ਉਹਨਾਂ ਦਾ। ਮਿਹਰਬਾਨੀ ਜੀ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਮੇਰੇ ਮੌਸਨ ਨੇ ਉਹ ਲਾਹੌਰ ਮੈਨੂੰ ਉਹੀ ਲੈ ਗਏ ਨੇ। ਬਿਲਕੁਲ ਸਹੀ, ਠੀਕ ਹੈ ਨਾ ਜੀ। ਉਹਨਾਂ ਨੇ ਵੀ ਕਿਹਾ ਸੀ। ਤੇ ਸ਼ਾਦੀ ਤੁਸੀਂ ਫੀਲਡ 'ਚ ਕੀਤੀ ਹੈ ਜਾਂ ਨਹੀਂ? ਸ਼ਾਦੀ ਮੈਂ ਪਿੰਡ 'ਚ ਕੀਤੀ ਹੈ, ਆਪਣੀ ਫੈਮਿਲੀ 'ਚ? ਹਾਂਜੀ, ਫੈਮਿਲੀ 'ਚ। ਅੱਛਾ, ਨਹੀਂ ਕਦੇ ਫੀਲਡ 'ਚ ਆ ਕੇ ਕਦੇ ਦਿਲ ਇੱਧਰ ਉੱਧਰ ਘਰ ਤੜੀ ਲੈ ਕੋਈ ਐਸੀ ਗੱਲ ਨਹੀਂ, ਮੈਂ ਨਹੀਂ ਕੋਈ ਰਿਸ਼ਤਾ ਦਿੰਦਾ ਤੇ ਮੈਂ ਉੱਥੋਂ ਲੈ ਆਵਾਂਗਾ ਪੈਰਾਡਾਈਜ਼ 'ਚੋਂ ਜਾਂ ਕਿਧਰ? ਨਹੀਂ, ਉਹਨਾਂ ਨੂੰ ਪਤਾ ਉੱਥੋਂ ਨਹੀਂ ਲੱਭਦੀਆਂ ਐਡੀ ਛੇਤੀ। ਨਹੀਂ, ਆਪਣੇ ਸਿੱਧੇ ਕਦੀ ਤਾਂ ਦਿਲ ਕੀਤਾ ਹੈਗਾ ਯਾਰ ਇਸ ਫੀਲਡ 'ਚ? ਉਹ ਦਿਲ ਤੇ ਫਿਰ ਕਰਦਾ ਹੀ ਰਹਿੰਦਾ ਉਸਤਾਦ ਜੀ। ਅੱਛਾ ਜੀ। ਇਨਸਾਨ ਤੇ ਫਿਰ ਦਿਲ ਤੇ ਕਰ ਹੀ ਪੈਂਦਾ। ਇਨਸਾਨ ਡਰਾਮੇ ਦਾ ਪੁਤਲਾ ਹੈ। ਹਾਂਜੀ। ਖੁਸਰਿਆਂ ਪਿੱਛੇ ਅਸੀਂ ਸਾਈਕਲ ਚਲਾ ਕੇ ਜਿਹੜੀ ਦੂਰ ਚਲੇ ਜਾਣਾ। ਨਹੀਂ, ਉਹ ਕਿਉਂ? ਐ ਵੀ ਨਕਲਾਂ ਨਹੀਂ ਪਿੰਡ 'ਚ ਹੁੰਦੀਆਂ ਸੀ ਉਹ ਵੇਖਣ ਲਈ। ਅੱਛਾ। ਉਹ ਸ਼ੌਕ ਹੁੰਦਾ ਸੀ ਇਹ ਹੀ ਕਿ ਉੱਥੇ ਚਮੋਟਾ ਫੜ ਕੇ ਭੰਡ ਜਿਹੜੇ ਸੀ ਉਹਨਾਂ ਦਾ ਦੇਖਣਾ, ਕਿ ਇਸ ਤਰ੍ਹਾਂ ਹੀ ਸ਼ੌਕ ਡਰਾਮੇ ਦਾ ਪਿਆ ਕਿ ਅਸੀਂ ਮੈਂ ਵੀ ਹਸਾਵਾਂ ਇੰਝ ਕਰਾਂ ਮੈਂ। ਤੇ ਉਹ ਇਸ ਲਈ ਫਿਰ ਆਸਤਾ ਨਹੀਂ, ਤੁਹਾਡੇ ਪਿੰਡ ਦਾ ਕੋਈ ਦੋਸਤ ਜਦੋਂ ਤੁਸੀਂ ਉੱਥੋਂ ਨਿਕਲੇ ਉਹਨਾਂ 'ਚੋਂ ਕੋਈ ਦੋਸਤ ਤੁਹਾਡਾ ਅੱਗੇ ਆਇਆ ਇਸ ਫੀਲਡ 'ਚ ਕਿ ਨਹੀਂ ਆਇਆ? ਨਹੀਂ, ਉਹਨਾਂ 'ਚ ਕੋਈ ਨਹੀਂ ਆਇਆ। ਉਹ ਮੈਨੂੰ ਆਪਣੇ ਪੈਸਿਆਂ ਨਾਲ ਡਰਾਮਾ ਵਿਖਾ ਦਿੰਦਾ ਹੁੰਦਾ ਸੀ ਕਦੀ ਕਦੀ। ਉਹ ਨਾਈਆਂ ਦਾ ਕੰਮ ਕਰਦਾ ਸੀ ਉਦੋਂ ਮੁੰਡਾ। ਅੱਛਾ ਜੀ। ਉਹ ਹੁਣ ਪਤਾ ਨਹੀਂ ਕੀ ਕਰਦਾ, ਹੁਣ ਤੇ ਕਦੀ ਮਿਲਿਆ ਹੀ ਨਹੀਂ। ਨਹੀਂ, ਤੁਸੀਂ ਵੱਡੇ ਹੋ ਗਏ, ਉਹ ਤੇ ਵਿਚਾਰਾ ਮਿਲਣਾ ਚਾਹੁੰਦਾ ਹੈਗਾ। ਹਾਂਜੀ। ਨਹੀਂ, ਮੈਨੂੰ ਜਦੋਂ ਕਿਤੇ ਮਿਲਦਾ ਮੈਂ ਉਹਦੀ ਬੜੀ ਇੱਜ਼ਤ ਕਰਦਾ, ਉਹਨੂੰ ਰੋਕ ਕੇ। ਅੱਛਾ ਜੀ। ਹਾਂਜੀ। ਤੇ ਹੁਣ ਮਤਲਬ ਸਾਡੀ ਮਾਂ ਜੀ, ਸਾਡੀ ਨੌਂ, ਸਾਡੀ ਧੀ, ਉਹ ਖੁਸ਼ ਨੇ ਤੁਹਾਡੇ ਇਸ ਕੰਮ ਤੋਂ? ਬਾਅਦ ਅੱਲਾ ਨੇ ਰੋਟੀ ਲਾਈ ਤਾਂ ਖੁਸ਼ ਹੀ ਹੋਣਾ, ਸਾਰੀ ਬਾਤ ਠੀਕ ਆ, ਹੁਣ ਖੁਸ਼ ਨੇ। ਤੇ ਲਾਹੌਰ ਤੁਸੀਂ ਆਏ ਔਰ ਬੜਾ ਅੱਛਾ ਕੰਮ ਕੀਤਾ ਔਰ ਬੜੇ ਅੱਛੇ ਰੋਲ ਵੀ ਤੁਹਾਨੂੰ ਉੱਥੇ ਕਰਾਏ, ਫਿਰ ਲਾਹੌਰ ਛੱਡ ਕੇ ਤੁਸੀਂ ਆ ਗਏ, ਵਜ੍ਹਾ ਕੀ ਬਣੀ? ਲਾਹੌਰ ਬਸ ਕੋਈ ਘਰ ਦੀਆਂ ਮਸਰੂਫੀਆਤ ਸੀ, ਉਹ ਤੇ ਉਹ ਕਰਕੇ ਆ ਗਏ। ਤੇ ਇਨਸ਼ਾਅੱਲਾ ਹੁਣ ਤੁਹਾਨੂੰ ਬਹੁਤ ਅੱਛਾ ਪਲੇਟਫਾਰਮ ਮਿਲਿਆ, ਜਾਂਦੇ ਤੁਹਾਨੂੰ ਅਲਫਲਾ 'ਚ ਵੈਲਕਮ ਕੀਤਾ ਗਿਆ ਔਰ ਬੜੇ ਅੱਛੇ ਰੋਲ ਕੀਤੇ ਦਿੱਤੇ ਗਏ ਤੁਹਾਨੂੰ। ਤੇ ਫਿਰ ਤੁਸੀਂ ਉਹਦੇ 'ਚ ਤੁਹਾਡਾ ਵੀ ਬੜਾ ਪਿਆਰ ਸੀ, ਤੁਸੀਂ ਸਾਨੂੰ। ਮੈਂ ਤਾਂ ਸਰ ਤੁਹਾਡਾ ਤਾਬੇਦਾਰ ਹਾਂ, ਨੌਕਰ ਹਾਂ ਮੈਂ ਤੁਹਾਡਾ। ਮੇਰੀ ਕਿਹੜੀ ਗੱਲ ਹੈ, ਮੈਂ ਅਸਤੇ ਨੌਕਰੀ ਕਰਨੀ ਹੁੰਦੀ। ਤੁਸੀਂ ਉਸਤਾਦ ਹੀ ਹੋ ਸਾਡੇ ਵੱਡੇ ਹੋ। ਅੱਛਾ ਜੀ। ਤੇ ਅਮਰ ਸੱਜਣ ਜੀ ਵਕੂਏ ਦੇ ਆਰਟਿਸਟ ਹੁੰਦੇ ਰਹਿੰਦੇ ਨੇ ਜ਼ਿੰਦਗੀ 'ਚ, ਕੋਈ ਨਾ ਕੋਈ ਮਜ਼ਾਈਆ ਵਕੂਏ ਸਟਰਗਲ 'ਚ ਹੁੰਦੇ ਨੇ। ਹਾਂਜੀ। ਤੇ ਤੁਹਾਡੇ ਨਾਲ ਕੋਈ ਵਕੂਆ ਹੋਇਆ? ਵਕੂਆ ਬੜੇ ਵਕੂਏ ਹੋਏ ਨੇ ਉਸਤਾਦ ਜੀ। ਅੱਛਾ ਜੀ। ਜੀ ਮੈਂ ਡਰਾਮਾ ਕਰਕੇ। ਨਹੀਂ, ਉਹ ਵਕੂਆ ਨਾ ਸੁਣਾ ਜਿਹੜਾ ਵਕੂਆ ਹੋਇਆ ਫਿਰ ਉਹਦਾ ਪਰਚਾ ਵੀ ਹੋਇਆ, ਉਹ ਵਕੂਆ ਪਰਚੇ ਵਾਲਾ ਨਹੀਂ ਹੋਇਆ, ਖਰਚੇ ਵਾਲਾ ਹੀ ਹੋਇਆ। ਖਰਚੇ ਵਾਲਾ? ਖਰਚੇ ਵਾਲਾ ਕੋਈ ਨਹੀਂ ਹੋਇਆ, ਖਰਚੇ ਵਾਲਾ ਹੀ ਹੋਇਆ। ਅੱਛਾ ਜੀ। ਇੱਕ ਵਕੂਆ ਤੇ ਹੋਇਆ, ਅੱਜ ਕੱਲ੍ਹ ਆ ਫੇਸਬੁੱਕ ਤੇ ਲਾਈਵ ਕਾਲ ਚੱਲ ਰਹੀ ਹੁੰਦੀ। ਹਾਂ। ਉਹ ਲਾਈਵ ਕਾਲ ਸੀ ਤੇ ਮੈਂ ਘਰ ਜਾ ਕੇ ਲੇਟਿਆ ਤੇ ਨੂੰਹ ਤੁਹਾਡੀ ਨਾਲ ਹੀ ਇੱਧਰ ਲੇਟੀ ਸੀ ਬੈੱਡ ਤੇ। ਉਹ ਕੁੜੀ ਦੀ ਆਦਤ ਸੀ ਐਵੇਂ, ਜਾਨ ਸੱਜਣ ਮੇਰੀ ਜਾਨ। ਅੱਛਾ। ਤੇ ਉਹ ਮੈਂ ਵੇਖਦੇ ਉੱਥੇ ਰੁਕਿਆ ਤੇ ਉਹਨੇ ਅੱਗੋਂ ਇਹ ਕਹਿ ਦਿੱਤਾ ਤੇ ਉੱਠ ਕੇ ਬਹਿ ਗਈ, ਕਹਿੰਦੀ ਮੈਨੂੰ ਸਵੇਰੇ ਛੱਡ ਕੇ ਆ ਪਏ। ਉਹ ਮੈਂ ਕਿਹਾ ਉਹਦੀ ਆਦਤ ਆ ਇਹ, ਉਹਨੇ ਇੰਝ ਹੀ ਕਹਿਣਾ ਵਾ। ਤੇ ਉਹ ਥੋੜੀ ਦੇਰ ਬਾਅਦ ਉਹਨੇ ਹੋਰ ਜਿਹੜਾ ਬੰਦਾ ਉਹਦੇ ਨਾਲ ਲਾਈਵ ਆਵੇ ਤੇ ਉਹਨੂੰ ਵੀ ਇੰਝ ਹੀ ਕਵੇ, ਤੇ ਫਿਰ ਉਹ ਸੁੱਤੀ, ਫਿਰ ਵੀ ਨਹੀਂ ਸੁੱਤੀ। ਜਦੋਂ ਵੀ ਕਿਤੇ ਕਾਲ ਆਉਂਦੀ ਹੈ ਤੇ ਉਹ ਕਹਿੰਦੀ ਤੇਰਾ ਉਹਦੇ ਨਾਲ ਕੋਈ ਤਲਕ ਹੈ। ਉਹ ਕੌਣ ਜਾਣ ਵਾਲੀ? ਉਹ ਸਨਾ ਖਾਨ ਲੜਕੀ। ਅੱਛਾ ਜੀ। ਤੇ ਉਹਦੀ ਆਦਤ ਹੀ ਇੰਝ ਸੀ। ਮੈਂ ਕਿਹਾ ਉਸ ਤੋਂ ਬਾਅਦ ਇੱਕ ਵਕੂਆ ਹੋਇਆ, ਮੇਰੇ ਚਾਚੇ ਦਾ ਉਸਤਾਦ ਜੀ ਵਿਆਹ ਸੀਗਾ ਤੇ ਪਿੰਡ ਸ਼ਾਹਕੋਟ ਫੈਸਲਾਬਾਦ। ਹਾਂਜੀ। ਅੱਛਾ ਜੀ। ਉੱਥੇ ਮੇਰਾ ਦਾਦਕਾ ਉਹ ਨੇ। ਅੱਛਾ ਜੀ। ਤੇ ਉੱਥੇ ਪਿੰਡ 'ਚ ਜਦੋਂ ਵਿਆਹ ਹੁੰਦਾ ਤੁਹਾਨੂੰ ਪਤਾ ਘਰ 'ਚ ਕੋਈ ਬਾਥਰੂਮ ਜਗ੍ਹਾ ਤੇ ਹੁੰਦੀ ਨਹੀਂ। ਬਿਲਕੁਲ ਸਹੀ। ਤਾਇਆ ਮੇਰਾ ਕਹਿੰਦਾ ਚੱਲ ਆਪਾਂ ਪੈੜੀਆਂ 'ਚ ਜਿਹੜਾ ਨਲਕਾ ਲੱਗਾ ਨਾ ਡੇਰੇ ਤੇ, ਉੱਥੇ ਨਹਾ ਕੇ ਆਉਂਦੇ। ਮੈਂ ਕਿਹਾ ਚਲੋ ਜੀ। ਠੀਕ ਹੋ ਗਿਆ। ਦੰਦ ਜਾਲੀ ਸੀ, ਉਹਨੇ ਲਾਹ ਕੇ ਤੇ ਉੱਥੇ ਇੱਟ ਤੇ ਰੱਖਤੇ। ਅੱਛਾ ਜੀ। ਤੇ ਹੁਣ ਪਹਿਲੇ ਉਹਨੂੰ ਬੁਰਸ਼ ਕਰਾਇਆ, ਮੈਂ ਨਲਕਾ ਗੇੜ ਨਹਾਇਆ ਵਾ। ਤੇ ਜਦੋਂ ਉਹਨੇ ਕੱਪੜੇ ਪਾਏ, ਦੰਦ ਚੁੱਕਣ ਲੱਗੇ ਤੇ ਦੰਦ ਕਾਂ ਲੈ ਗਿਆ ਚੁੱਕ। ਉਹ ਜੰਜ ਉੱਥੇ ਉਡੀਕ ਰਹੀ ਆ ਤੇ ਵਟਾ ਲੈ ਕੇ ਅਸੀਂ ਕਾਂ ਦੇ ਮਗਰ ਕੋਈ 1.5 ਮਰਬਾ ਦੌੜੇ ਮਗਰ। ਉਹ ਕਾਂ ਨੇ ਇੱਕ ਜਗ੍ਹਾ ਤੇ ਸੁੱਟ ਹੀ ਦਿੱਤੇ ਦੰਦ। ਅੱਛਾ ਜੀ। ਹੁਣ ਉਹ ਦੰਦ ਚੁੱਕਣ ਜਾਣ ਤੋਂ ਅਸੀਂ ਕਾਫੀ ਦੂਰ ਸੀਗੇ ਤੇ ਉਹ ਤੋਂ ਪਹਿਲੇ ਕੁੱਤਾ ਚੁੱਕ ਲੈ ਗਿਆ। ਉਹ ਫਿਰ ਕੁੱਤੇ ਨੇ ਕੋਈ 4 ਮਰਬੇ ਸਾਨੂੰ ਘੁਮਾਏ ਆ। ਅੱਛਾ ਜੀ। ਉਹ ਕੁੱਤੇ ਕੋ ਦੰਦ ਛਡਾਏ, ਫਿਰ ਦੰਦ ਲਿਆ ਕੇ ਧੋਤੇ ਆ, ਧੋ ਕੇ ਤੇ ਭਾਈ ਫੇਰ ਲਵਾ ਕੇ ਤੇ ਟੁਰੇ ਆ ਜੰਜ ਲੈ ਕੇ। ਯਾਰ ਜੰਜ ਲੈ ਕੇ ਟੁਰੇ ਆ ਤੇ ਉਥੇ ਚਾਚੀ ਜਿਹੜੀ ਮੇਰੀ ਹੈ ਨਾ, ਉਹ ਚਾਚੇ ਤੇ ਹੈ, ਤਾਈ ਮੇਰੀ ਜਿਹੜੀ ਉਹ ਮੇਰੇ ਤਾਏ ਤੇ ਨਾ ਹੈਵੀ ਸੀ, ਕਿ ਜਿਹਨੂੰ ਕਹਿੰਦੇ ਥੱਲੇ ਲੱਗਿਆ ਤਾਂ। ਆਹੋ। ਉਹਨੇ ਕੋਈ ਗੱਲ ਕੀਤੀ ਆ ਤੇ ਉਹ ਅੱਗੋਂ ਕਹਿੰਦਾ, ਉਹ ਤਾਈ ਕਹਿੰਦੀ ਇਹਦੀ ਤੇ ਆਦਤ ਹੀ ਐਵੇਂ ਕੁੱਤੇ ਤਰ੍ਹਾਂ ਭੌਂਕਣਾ। ਮੈਂ ਕਿਹਾ ਨਹੀਂ ਪਹਿਲੇ ਨਹੀਂ ਸੀ ਭੌਂਕਦਾ, ਦੰਦ ਉਹਦੇ ਝੂਠੇ ਲਾਏ ਤਾਂ ਭੌਂਕਿਆ।
ਉੱਥੇ ਉਸਤਾਦ ਜੀ ਫਿਰ ਮੈਨੂੰ ਉਹ ਪਈਆਂ ਜਿਹੜੀਆਂ ਨਾ ਪੈਣੀਆਂ। ਹੁਣ ਤਾਏ ਨੇ ਵੀ ਕੁੱਟਿਆ ਤੇ ਚਾਚਿਆਂ ਨੇ ਕਿ ਤੂੰ ਤਾਏ ਨੂੰ ਕੁੱਤਾ ਕਿਉਂ ਕਿਹਾ। ਉਹ ਮੈਂ ਕਿਹਾ ਨਹੀਂ ਉਹਨੂੰ ਨਹੀਂ ਕਿਹਾ, ਮੈਂ ਝੂਠੇ ਦੰਦ ਜੋ ਲਾਏ ਉਹਦੇ ਤਾਂ ਕਰਕੇ। ਐਜੂਕੇਸ਼ਨ ਕਿਤੇ ਆਪਣੀ ਪੜ੍ਹੇ ਕਿੰਨਾ ਵਾ? ਹਾਂਜੀ ਪੜ੍ਹੇ ਕਿੰਨਾ ਵਾ? ਇਹ ਤੁਹਾਡੀ ਦੁਆ ਨਾਲ ਮੈਂ 8ਵੀਂ 'ਚ ਫੇਲ ਹੋ ਗਿਆ ਸੀ ਅੱਛਾ ਜੀ। ਤੇ ਫਿਰ ਛੱਡਤਾ ਸੀ ਪੜ੍ਹਨਾ। ਫਿਰ ਇੱਧਰ ਨੂੰ ਆ ਗਏ। ਹਾਂਜੀ ਅੱਛਾ ਜੀ, ਕੁੱਕ ਵੀ ਤੁਸੀਂ ਬਹੁਤ ਅੱਛੇ ਮਾਸ਼ਾਅੱਲਾ। ਇਹ ਕਹਿੰਦੇ ਹੁੰਦੇ ਕਿ ਪ੍ਰਦੇਸ਼ ਜਦੋਂ ਕੱਟਦਾ ਬੰਦਾ ਨੂੰ ਸਾਰਾ ਕੁਝ ਹੀ ਆ ਜਾਂਦਾ। ਨਹੀਂ ਤੁਸੀਂ ਤੇ ਏਡਾ ਕੋਈ ਪ੍ਰਦੇਸ਼ ਕੱਟਿਆ ਨਹੀਂ ਮੇਰੇ ਖਿਆਲ ਕਿੰਨਾ। ਨਹੀਂ ਮੈਂ 6 ਸਾਲ ਉਸਤਾਦ ਜੀ ਗੁਜਰਾਂਵਾਲੇ ਰਿਹਾ। ਅੱਛਾ ਜੀ। ਤੇ ਉੱਥੇ ਅਸੀਂ ਸਾਰੇ ਫਨਕਾਰ ਅੱਲਾ ਜਨਤਾ ਜੀ ਘਰ ਕਰੇ ਕਾਸ਼ੀ ਭੱਟ ਸਾਹਿਬ। काशी भट्ट यार बहुत अल्लाह करवड़ कर जो नसीब करे, बहुत अच्छा इंसान और बहुत अच्छा प्रोड्यूसर सी। ਹਾਂਜੀ ਤੇ ਉਹਨਾਂ ਨੇ ਸਾਨੂੰ ਉਹਨਾਂ ਰਿਹਾਇਸ਼ ਲੈ ਕੇ ਦਿੱਤੀ ਸੀ। ਉੱਥੇ ਹੁਣ ਦੁਪਹਿਰ ਨੂੰ ਉੱਠ ਕੇ ਵਾਰੀ ਰੋਟੀ ਖਾਣ ਜਾਂਦੇ ਸੀ ਬਾਹਰੋਂ ਹੋਟਲ ਤੋਂ। ਅੱਛਾ ਹੋਟਲ ਤੋਂ। ਹਾਂਜੀ ਤੇ ਫਿਰ ਸਾਰੇ ਦੋਸਤਾਂ ਨੇ ਫੈਸਲਾ ਕੀਤਾ ਸੀ ਆਪਣੀ ਪਕਾ ਲਿਆ ਕਰੀਏ ਇੱਥੇ। ਉਹ ਇੱਕ ਦੂਜੇ ਨੂੰ ਤੈਨੂੰ ਪਕਾਉਣੇ ਆਉਂਦੀ ਤੈਨੂੰ ਆਉਂਦੀ, ਮੈਂ ਕਿਹਾ ਜਦੋਂ ਸ਼ੁਰੂ ਕਰਾਂਗੇ ਆਪੇ ਆ ਜਾਏਗੀ। ਉਹ ਆਸਤਾ ਇੰਝ ਹੀ ਪਕਾਉਣ ਲੱਗੇ, ਪਕਾਉਂਦੇ ਸਾਰਾ ਕੁਛ ਹੀ ਆ ਗਿਆ ਹੁਣ। ਠੀਕ ਹੈ। ਹਾਂਜੀ ਤੁਹਾਨੂੰ ਕਿਹੜਾ ਫਨਕਾਰ, ਸਾਰੇ ਫਨਕਾਰ ਬਹੁਤ ਅੱਛੇ ਨੇ, ਕਿਸੇ ਫਨਕਾਰ ਨੂੰ ਕਿਹਨੂੰ ਅੱਛਾ ਕਹਿਣਾ ਚਾਹੋਗੇ ਕਿ ਇਸ ਵੇਲੇ ਬੜਾ ਕਰੰਟ ਮੁੰਡਾ ਹੈ, ਲਾਹੌਰ ਹੋਵੇ ਜਾਂ ਸਾਹੀਵਾਲ ਹੋਵੇ ਜਾਂ ਕਿਤੇ ਵੀ ਥੀਏਟਰ ਤੇ ਜੀ ਬੜਾ ਤੱਤਾ ਫਨਕਾਰ ਹੈ ਇਸ ਵੇਲੇ? ਥੀਏਟਰ 'ਚ ਸਾਰੇ ਠੀਕ ਨੇ, ਤੱਤੇ ਹੀ ਨੇ ਇਸ ਟਾਈਮ ਤੇ। ਨਹੀਂ ਮੈਨੇ ਇੱਕ ਸਟਾਰ ਹੁੰਦਾ ਕਿ ਯਾਰ ਉਹ ਬੜਾ ਸਟਾਰ ਹੈਗਾ ਜੀ, ਕੋਈ ਤੇ ਨਾਂ ਲੈ ਸਕਦੇ ਹੋ ਤੁਸੀਂ? ਮੈਂ ਅਕਰਮ ਸਾਹਿਬ ਨੂੰ ਸ਼ੁਰੂ ਤੋਂ ਲਾਇਕ ਕੀਤਾ ਤੇ ਮੇਰੇ ਉਹ ਹੀ ਨੇ, ਉਸਤਾਦ ਵੀ ਨੇ ਤੇ ਲਾਇਕ ਵੀ ਮੈਂ ਉਹਨਾਂ ਨੂੰ ਕਰਦਾ। ਉਹਨੂੰ ਬੜੇ ਅੱਛੇ ਤਰੀਕੇ ਨਾਲ ਉਹ ਇੱਕ ਅੱਛਾ ਕੰਮ ਕਰਦੇ ਨੇ, ਸਿਚੁਏਸ਼ਨ ਦੇ ਵਿੱਚ ਰਹਿ ਕੇ ਡਰਾਮਾ ਕਰਦੇ ਨੇ। ਨਹੀਂ ਅਕਰਮ ਸਿਚੁਏਸ਼ਨ ਵਾਲਾ ਆਰਟਿਸਟ ਹੈ, ਉਹ ਬੜਾ ਅੱਛਾ ਇਨਸਾਨ ਹੈ। ਅੱਛਾ ਜੀ, ਤੁਹਾਨੂੰ ਅਕਰਮ ਉਦਾਸ ਸਾਹਿਬ ਅੱਛੇ ਲੱਗਦੇ ਨੇ? ਨਾਸਰ ਚਨੋਟੀ, ਜ਼ਫਰੀ ਖਾਨ? ਨਾਸਰ ਸਾਹਿਬ ਬਹੁਤ ਆਲਾ ਫਨਕਾਰ ਨੇ, ਮੈਂ ਉਹ ਲਾਹੌਰ ਨਾਲ ਕੀਤਾ ਡਰਾਮਾ, ਬੜੇ ਅੱਛੇ ਲੱਗੇ ਨੇ, ਬਹੁਤ ਅੱਛੇ। ਹਾਂਜੀ ਅੱਛਾ ਜੀ, ਉਹ ਵੀ ਚੰਗੇ ਲੱਗਦੇ ਨੇ, ਬਿਹਤਰੀਨ। ਠੀਕ ਹੋ ਗਿਆ। ਜਿਹੜੀ ਪਹਿਲੀ ਪੇਮੈਂਟ ਮਿਲੀ ਜ਼ਿੰਦਗੀ ਤੁਹਾਨੂੰ ਯਾਦ ਹੈ ਡਰਾਮੇ ਦੀ, ਜਿਹੜੀ ਪਿੰਡ ਤੱਕ ਤੁਸੀਂ ਡਰਦੇ ਗਏ ਉਹ ਕਰਕੇ? ਨਹੀਂ ਇੰਨੀ ਪਹਿਲੇ ਕਰਨ ਨੂੰ ਮਿਲਦੀ ਵੀ ਪਿੰਡ ਤੱਕ ਡਰਦੇ ਜਾਓ। ਕਿੰਨੀ? ਉਹ ਤਾਂ ਜਦੋਂ ਪਹਿਲੀ ਮਿਲਦੀ ਪਿੰਡ ਦਾ ਗਾਲਾਂ ਹੀ ਕੱਢਦੇ ਜਾਂਦੇ ਵੀ ਸਾਨੂੰ ਇਹ ਉਹੀ ਦਿੱਤੇ। ਨਹੀਂ ਯਾਰ ਫਸਟ ਮੈਂ ਕਹਿੰਦਾ ਕਈ ਸਾਲ ਤੇ ਪੇਮੈਂਟ ਮਿਲਦੀ ਹੀ ਨਹੀਂ। ਹਾਂਜੀ ਹਾਂਜੀ। ਤੇ ਅਗਰ ਪੇਮੈਂਟ ਪਹਿਲੀ ਮਿਲੇ ਤਾਂ ਉਹਦੀ ਖੁਸ਼ੀ ਬਹੁਤ ਹੁੰਦੀ। ਹਾਂਜੀ ਤੇ ਕੋਈ ਯਾਦ ਹੋਵੇ ਕਿੰਨੀ ਪੇਮੈਂਟ ਸੀ? ਪਹਿਲੇ ਸਟਾਰਟ ਜੀ ਉਸਤਾਦ ਹੀ ਮੇਰੇ ਉਹ 100 200 400 500 ਦੇ ਦਿੰਦੇ ਹੁੰਦੇ ਸੀ ਸ਼ੁਰੂ 'ਚ। ਘਬਰਾ ਨਾ, ਤੈਨੂੰ ਹੁਣ ਵੀ 100 200 ਹੀ ਦੇਗਾ ਤੇਰਾ ਉਸਤਾਦ, ਉਹ ਤੈਨੂੰ ਜ਼ਿਆਦਾ ਨਹੀਂ ਦਿੰਦਾ। ਤੇ ਉਸ ਤੋਂ ਬਾਅਦ ਫਿਰ ਜਦੋਂ ਐਂਟਰੀ ਕਰਦੇ ਆਪਣਾ ਪ੍ਰੋਡਿਊਸਰ ਦੇਣ ਲੱਗਾ ਤੇ ਪਹਿਲੇ 1000 ਤੋਂ ਸ਼ੁਰੂ ਹੋਇਆ ਸੀ। ਤੇ ਫਿਰ ਆਸੀ ਸਾਹਿਬ ਨੇ ਮੇਰੀ ਪੇਮੈਂਟ ਵਧਾਈ, ਉਹ ਕਾੜੇ ਡਰਾਮਾ ਲੱਗਾ ਉਹ 'ਚ ਉਹਨਾਂ ਨੇ ਮੈਨੂੰ 1100 ਦਿੱਤਾ ਸੀ। ਅੱਛਾ ਮਾਸ਼ਾਅੱਲਾ। ਹਾਂਜੀ 100 ਵਧਾਇਆ ਉਦੋਂ। ਅੱਛਾ ਤੇ ਉਸ ਤੋਂ ਬਾਅਦ ਆਸਤਾ ਵੱਧਦੇ ਨੇ, ਅੱਲਾ ਦਾ ਸ਼ੁਕਰ ਹੁਣ ਆਪਣੇ ਬੱਚਿਆਂ ਦੀ ਰੋਟੀ ਕਮਾ ਰਹੇ ਠੀਕ ਆ। ਠੀਕ ਹੈ। ਹਾਂਜੀ ਆਸੀ ਸਾਹਿਬ ਨੇ ਬੜਾ ਸਾਥ ਦਿੱਤਾ ਸਟਾਰਟ ਮੇਰਾ ਉਹਨਾਂ ਤੇ ਨਾਲ ਹੀ। ਨਹੀਂ ਹੁਣ ਲਾਹੌਰ ਵਾਪਸੀ ਦਾ ਕੋਈ ਇਰਾਦਾ ਹੈ ਤੁਹਾਡਾ? ਹਾਂਜੀ ਕਿਉਂ ਨਹੀਂ, ਲਾਹੌਰ ਤੇ ਜਾਣਾ ਹੀ ਜਾਣਾ। ਅੱਛਾ ਜੀ, ਹਾਂਜੀ ਵੈਲਕਮ। ਲਾਹੌਰ ਵੀ ਤੁਹਾਨੂੰ ਉਡੀਕ ਰਿਹਾ ਤੇ ਮੈਂ ਵੀ ਤੁਹਾਨੂੰ ਉਡੀਕ ਰਿਹਾ, ਜਦੋਂ ਮਰਜ਼ੀ ਆਓ। ਬਿਸਤਰਾ ਸਿੱਧਾ ਕਰੋ ਤੇ ਮੈਂ ਆਇਆ ਤੁਹਾਡੇ। ਬਿਸਤਰਾ ਤੁਸੀਂ ਆਪਣਾ ਆਪ ਹੀ ਸਿੱਧਾ ਕਰਨਾ ਹੈ, ਠੀਕ ਹੈ ਜੀ, ਤੇ ਤਸ਼ਰੀਫ ਲਿਆਓ। ਮੈਂ ਬੜੀ ਮਿਹਰਬਾਨੀ ਤੁਸੀਂ ਵਕਤ ਦਿੱਤਾ ਜਨਾਬ। ਇਹ ਨੇ ਆਮਰ ਸੱਜਣ ਸਾਹਿਬ, ਚੜ੍ਹਦੇ ਸੂਰਜ, ਇਨਕਮਿੰਗ ਸਟਾਰ, ਆਉਣ ਵਾਲੇ ਵੇਲੇ ਦੇ ਫਨਕਾਰ ਕਿਧਰੇ ਵੀ ਹੋਵੇ ਉਹਦੀ ਮੰਜ਼ਿਲ ਲਾਹੌਰ ਹੀ ਹੈ। ਲਾਹੌਰ ਦਾਤਾ ਪੀਰ ਦੀ ਨਗਰੀ ਹੈ। ਲਾਹੌਰ ਨੇ ਜਿਹਨੂੰ ਮੰਨ ਲਿਆ, ਜਿਹਨੂੰ ਠੱਪਾ ਲਾ ਦਿੱਤਾ ਉਹ ਫਿਰ ਪੂਰੀ ਦੁਨੀਆ 'ਤੇ ਮਸ਼ਹੂਰ ਹੁੰਦਾ ਹੈ। ਤੇ ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਇਹਨਾਂ ਨੂੰ ਜਾਣੋਗੇ ਵੀ, ਪਹਿਚਾਣੋਗੇ ਵੀ। ਹੁਣ ਆਮਰ ਸੱਜਣ ਨੂੰ ਤੇ ਆਪਣੇ ਸਰਦਾਰ ਕੋਲ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।